ਲਓ ਜੀ ਨਜ਼ੀਰ ਅਬਾਸ ਸਾਹਿਬ ਲਾਣੇ ਜੀ ਨਜ਼ੀਰ ਸਾਹਿਬ ਸਾਡੇ ਸ਼ੋਅ 'ਚ ਆਏ ਤੁਸੀਂ, ਸਾਨੂੰ ਬਹੁਤ ਚੰਗਾ ਲੱਗਿਆ। ਸਾਨੂੰ ਬਹੁਤ ਸਾਰੇ ਦੋਸਤ ਜਿਹੜੇ ਨਾ ਮਲਕ ਅਸਲਮ ਸਾਹਿਬ ਜਿਹੜੇ ਨਾ ਜੀ ਲਾਲ ਆਪਣੇ ਕਲਮਾ ਚੌਕ ਵਾਲੇ ਸਾਡੇ ਤੁਹਾਡੇ ਸਾਂਝੇ ਦੋਸਤ ਮਿੱਤਰ ਨੇ, ਉਹ ਸਾਨੂੰ ਸੁਣ ਰਹੇ ਨੇ ਔਰ ਸਾਨੂੰ ਜਨਾਬ ਪ੍ਰੋਗਰਾਮ ਨੂੰ ਉਹਦੀ ਤਾਰੀਫ ਕਰ ਰਹੇ ਨੇ। ਅੱਛਾ ਇਹ ਦੱਸੋ ਆਪਣਾ ਕਿ ਤੁਸੀਂ ਪਿਛਲੇ ਦਿਨਾਂ 'ਚ ਇਹ ਪੰਜਾਬੀ ਸੰਗਤ ਪਾਕਿਸਤਾਨ ਦਾ ਜਿਹੜਾ ਨਾ ਇਲੈਕਸ਼ਨ ਵੀ ਲੜਿਆ, ਠੀਕ ਹੈ ਨਾ ਜੀ, ਇਹ ਸਾਨੂੰ ਤਜਰਬਾ ਕੈਸਾ ਲੱਗਿਆ? ਤੁਹਾਨੂੰ ਤੁਹਾਡਾ ਵੀ ਤਜਰਬਾ ਕੈਸਾ ਲੱਗਿਆ? ਇਹ ਤਜਰਬਾ ਬਹੁਤ ਵਧੀਆ ਰਿਹਾ ਜੀ। ਹਾਰ ਔਰ ਜਿੱਤ ਜਿਹੜਾ ਮੈਦਾਨ ਦਾ ਹਿੱਸਾ ਹੁੰਦਾ ਜੀ, ਕੀ ਬਾਤ, ਮੈਂ ਇਹਨੂੰ ਬੜਾ ਈਜ਼ੀ ਹੋ ਕੇ ਲੈਣਾ ਵਾ। ਇਸ ਗੱਲ ਦੀ ਮੈਂ ਇਹ ਦੇਖਣਾ ਵਾ ਕਿ ਇਹਦੇ ਚੋਂ ਸਿੱਖਿਆ ਕੀ ਹੈ। ਨਹੀਂ ਮੈਂ ਅਸਲ 'ਚ ਮੈਂ ਜਿਸ ਸਵਾਲ ਨਾਲ ਗੱਲ ਕਰਨਾ ਚਾਹ ਰਿਹਾ, ਮੈਂ ਚਾਹ ਰਿਹਾ ਕਿ ਇਹ ਤਜਰਬਾ ਜਿਹੜਾ ਸੀ ਤੁਹਾਡਾ, ਕਿਉਂਕਿ ਪੰਜਾਬੀ ਸੰਗਤ, ਕਿਉਂਕਿ ਤੁਸੀਂ ਇੱਕ ਕਾਮੇ ਵੀ ਹੋ ਨਾ, ਪੰਜਾਬੀ ਦੇ ਕੰਮ ਕਰਨ ਵਾਲੇ ਹੋ, ਪੰਜਾਬੀ ਜ਼ੁਬਾਨ ਦੀ ਹੱਕ ਲਈ ਤੁਸੀਂ ਪਿਛਲੇ ਦਿਨ ਰੈਲੀ ਵੀ ਨਿਕਲੀ, ਉਹਦੇ ਵਿੱਚ ਵੀ ਤੁਹਾਡੇ ਦੋਸਤ ਸੱਜਣ ਮਿੱਤਰ ਗਏ, ਬਹੁਤ ਸਾਰੇ ਗਏ, ਆਪਣਾ ਯਾਹੀਆ ਸਾਹਿਬ ਵੀ ਗਏ, ਮਸੂਦ ਖਾਇਰਮ ਸਾਹਿਬ ਵੀ ਗਏ, ਠੀਕ ਹੈ ਨਾ, ਲੇਕਿਨ ਤੁਸੀਂ ਨਜ਼ਰ ਨਹੀਂ ਆਏ। ਬੰਦੇ ਨੂੰ 100 ਮਸਾਇਲ ਹੁੰਦੇ ਨੇ, ਲੇਕਿਨ ਮੈਨੂੰ ਪਤਾ ਹੈ ਕਿ ਤੁਸੀਂ ਪੰਜਾਬੀ ਦੀ ਜੁੜਤ ਨਾਲ ਜੁੜੇ ਹੋ। ਇਹ ਬਾਬਿਆਂ ਦੀ ਜਿਹੜੀ ਜ਼ੁਬਾਨ ਹੈ, ਬਾਬਿਆਂ ਦੀ ਜਿਹੜੀ ਧਰਤੀ ਹੈ, ਉਹਦਾ ਤੁਹਾਡਾ ਤੇ ਕਰਜ਼ ਜਿਹੜਾ ਹੈ ਉਹ ਤੁਸੀਂ ਆਪਣਾ ਮੁਖਤਲਿਫ ਰੰਗ 'ਚ ਸਾਨੂੰ ਨਜ਼ਰ ਆਉਂਦਾ ਹੈ। ਮੈਂ ਕਹਿੰਦਾ ਕਿ ਇਹ ਜਦੋਂ ਤੁਸੀਂ ਪੰਜਾਬੀ ਸੰਗਤ ਦਾ ਇਲੈਕਸ਼ਨ ਲੜਿਆ, ਕਿਉਂਕਿ ਇੱਕ ਸਿਆਸੀ ਫੋਰਮ ਸੀ ਨਾ, ਇਲੈਕਸ਼ਨ ਜਿਹੜਾ ਹੁੰਦਾ ਸਿਆਸੀ ਹੁੰਦਾ ਨਾ, ਉਹਦੇ ਵਿੱਚ ਤੁਸੀਂ ਲੋਕਾਂ ਦੇ ਜਿਹੜੇ ਤੁਹਾਡੇ ਨਾਲ ਜਿਹੜੇ ਮਿਲ ਵਰਤਨ ਸੀ, ਲੋਕਾਂ ਦੇ ਨਾਲ ਜਿਹੜਾ ਵਰਤਾਰਾ ਸੀ, ਅੱਛਾ ਉਹਨੂੰ ਤੁਸੀਂ ਕਿਵੇਂ ਉਸ ਕਿਸ ਰੰਗ 'ਚ ਤੁਸੀਂ ਦੇਖਿਆ? ਉਹਨਾਂ ਨੂੰ ਲੋਕਾਂ ਦਾ ਪਿਆਰ ਮੁਹੱਬਤ ਤੁਹਾਨੂੰ ਜ਼ਿਆਦਾ ਨਜ਼ਰ ਆਇਆ ਕਿ ਉਹ ਸਿਆਸੀ ਗੱਲਾਂ ਨਜ਼ਰ ਆਈਆਂ ਤੁਹਾਨੂੰ? ਸਰ ਮੈਂ ਜਿਸ ਟਾਈਮ ਤੇ, ਕਿਉਂਕਿ ਮੈਂ ਸਿਆਸੀ ਬੰਦਾ ਨਹੀਂ, ਹਾਂ ਮੈਨੂੰ ਉਹ ਪਹਿਲਾਂ ਪਤਾ ਹੈ, ਉਹ ਮੈਂ ਪਹਿਲੀ ਦਫਾ ਜਿਸ ਟਾਈਮ ਤੇ ਇਲੈਕਸ਼ਨ ਲੜਿਆ ਔਰ ਜਿਸ ਹੱਦ ਤੱਕ ਮੈਨੂੰ ਉਮੀਦ ਹੀ ਨਹੀਂ ਸੀ, ਉਸ ਹੱਦ ਤੱਕ ਲੋਕਾਂ ਦਾ ਜਿਹੜਾ ਉਹ ਸਲੂਕ ਸੀ, ਮੁਹੱਬਤ ਸੀ, ਵਰਤਾਓ ਸੀ, ਅਹਿਸਾਸ ਸੀ, ਠੀਕ ਹੈ, ਉਹਨਾਂ ਵਿਚਾਰ ਸਾਂਝੇ ਕੀਤੇ ਔਰ ਸਪੋਰਟ ਕੀਤੀ, ਠੀਕ ਹੈ, ਜਿਹੜਾ ਸਾਥ ਦਿੱਤਾ। ਮੈਨੂੰ ਤੇ ਇਹ ਹੈ ਸੀ ਕਿ ਮੈਂ ਵੱਲਾ ਆਲਮ ਕਿ ਕਿਹੜਾ ਦੋਸਤ ਕੀ ਮੇਰੇ ਨਾਲ ਬਿਹੇਵ ਕਰੇਗਾ, ਹਕੀਕਤ ਹੈ ਮੇਰੀ ਉਮੀਦ ਨਹੀਂ ਸੀ, ਲੇਕਿਨ ਅੱਛਾ ਲੱਗਿਆ ਮੈਨੂੰ। ਅੱਛਾ ਨਹੀਂ, ਬਹੁਤ ਅੱਛਾ ਲੱਗਿਆ। ਮੈਂ ਇਸ ਚੀਜ਼ ਨੂੰ ਵੇਖਿਆ ਨਾ, ਕਿਉਂਕਿ ਇੱਕ ਦਫਾ ਮੈਂ ਵੀ ਇਹਦਾ ਇਲੈਕਸ਼ਨ ਲੜ ਚੁੱਕਿਆ, ਮੈਨੂੰ ਇਹ ਤਲਖ ਤਜਰਬਾ ਹੋਇਆ। ਉਹਦੇ ਵਿੱਚ ਇਹ ਹੋਇਆ ਕਿ ਤੁਹਾਡਾ ਕਮ ਸੇ ਕਮ ਜਿਹੜਾ ਨਾ ਤੁਸੀਂ ਜਿੱਥੇ ਖੜੇ ਹੋ ਕੰਮ ਕਰ ਰਹੇ ਹੋ, ਤੇ ਉਹਦੇ ਨਾਲ ਇਹ ਹੁੰਦਾ ਕਿ ਲੋਕਾਂ ਨੂੰ ਜਿਹੜੇ ਪੰਜਾਬੀ ਲਈ ਕੰਮ ਕਰ ਰਹੇ ਨੇ, ਪੰਜਾਬੀ ਦੀ ਵਾਸਤੇ ਜਦੋਜਹਿਦ ਕਰਦੇ ਨੇ, ਉਹਨਾਂ 'ਚ ਪਤਾ ਚੱਲ ਜਾਂਦਾ ਵੀ ਨਜ਼ੀਰ ਅਬਾਸ ਤੇ ਮੁਸ਼ਤਾਕ ਕਮਰ ਵੀ ਕੋਈ ਬੰਦਾ ਤੁਰਿਆ ਫਿਰਦਾ ਹੈ। ਮੈਂ ਤਾਂ ਸਿਰਫ ਇਸ ਸਵਾਲ ਨਾਲ ਗੱਲ ਕਰ ਰਿਹਾ, ਤੇ ਗੱਲ ਇਹ ਕਿ ਬੰਦੇ ਦਾ ਕੰਮ ਹੀ ਜਿਹੜਾ ਨਜ਼ਰ ਆਉਂਦਾ ਹੈ, ਜਦੋਂ ਬੰਦਾ ਕੰਮ ਕਰਦਾ ਉਹ ਕੰਮ ਨਾਲ ਹੀ ਬੰਦੇ ਦਾ ਕੱਦ ਉੱਚਾ ਹੁੰਦਾ ਹੈ, ਗੱਲਾਂ ਨਾਲ ਨਹੀਂ ਉੱਚਾ ਹੁੰਦਾ। ਤੇ ਲਿਆਦਾ FM 95 ਪੰਜਾਬ ਰੰਗ ਜਿਹੜਾ ਨਾ ਜੀ, ਇਹ ਸਾਡੀ ਫੋਰਮ ਐਸਾ ਹੈ, ਖਾਲਿਦ ਸਾਹਿਬ ਨੂੰ ਵੀ ਪਤਾ ਹੈ, ਤੁਹਾਨੂੰ ਵੀ ਪਤਾ ਹੈ ਕਿ ਜਿਸ ਬੰਦੇ ਦੇ ਅੰਦਰ ਕੋਈ ਨਾ ਕੋਈ ਗੁਰ ਹੁੰਦਾ ਹੈ, ਕੋਈ ਨਾ ਕੋਈ ਕਲਾ ਹੁੰਦੀ ਹੈ, ਕੋਈ ਨਾ ਕੋਈ ਮਾਮਲਾ ਹੁੰਦਾ ਹੈ ਨਾ, ਤੇ FM 95 ਪੰਜਾਬ ਰੰਗ ਦੇ ਜਿਹੜੇ ਉਹ ਸਾਰਿਆਂ ਲਈ ਖੁੱਲੇ ਨੇ, ਇਹ ਮੇਰੇ ਇਕੱਲੇ ਲਈ ਨਹੀਂ ਨੇ। ਜਿਹੜਾ ਵੀ ਬੰਦਾ ਪੰਜਾਬ ਦੀ ਧਰਤੀ ਤੇ ਵਸਦਾ ਉਹਦਾ ਹੱਕ ਹੈਗਾ ਉਹ FM 95 ਪੰਜਾਬ ਰੰਗ ਤੇ ਆਪਣੀ ਗੱਲ ਆ ਕੇ ਕਰੇ, ਆਪਣਾ ਕਲਾ ਦੱਸੇ, ਆਪਣਾ ਫਨ ਦੱਸੇ ਆ ਕੇ। ਅਗਰ ਉਹਦੇ ਅੰਦਰ ਕੁਵਤ ਹੋਏਗੀ, ਅਗਰ ਉਹਦੀ ਜਾਨ ਹੋਏਗੀ, ਤੇ ਉਹ ਅੱਗੇ ਅਗਲੀ ਸਫ਼ 'ਚ ਖੜਾ ਹੋਏਗਾ ਨਾ, ਨਹੀਂ ਤਾਂ ਫਿਰ ਪਿਛਲੀ ਸਫ਼ ਤੇ ਫਿਰ ਹੈ ਹੀ, ਅਸੀਂ ਪਿਛਲੇ ਸਫ਼ ਤੇ ਖੜੇ ਹੀ ਹਾਂ, ਕਿਉਂ ਜੀ? ਲਓ ਜੀ ਮੇਰਾ ਖਿਆਲ ਹੈ ਜੀ ਅਸੀਂ ਸੈਯਦ ਫਰਾਸਤ ਬੁਖਾਰੀ ਸਾਹਿਬ ਸਾਡੇ ਨਾਲ ਪ੍ਰੋਗਰਾਮ 'ਚ ਆਏ ਨੇ ਜੀ, ਗੁਲ ਨਵਾਜ਼ ਬਲੋਚ ਸਾਹਿਬ, ਇਹ ਵੀ ਬਹੁਤ ਅੱਛੇ ਨਾਮ ਨੇ ਗੁਲ ਨਵਾਜ਼ ਬਲੋਚ ਸਾਹਿਬ, ਔਰ ਇਹ ਜਨਾਬ ਪਾਕਿਸਤਾਨ ਫਿਲਮ ਇੰਡਸਟਰੀ ਦੇ ਨੌਜਵਾਨਾਂ ਨੂੰ ਪ੍ਰਮੋਟ ਕਰਦੇ ਨੇ, ਇਹਨਾਂ ਲਈ ਫੰਕਸ਼ਨ ਅਰੇਂਜ ਕਰਦੇ ਨੇ, ਠੀਕ ਹੈ ਨਾ ਜੀ, ਤੇ ਇਹ ਵੀ ਖਾਮੋਸ਼ੀ ਨਾਲ ਕੰਮ ਕਰਦੇ ਨੇ। ਤੁਸੀਂ ਇਹਨੂੰ ਨਹੀਂ ਦੇਖਿਆ ਹੋਣਾ ਕਦੇ ਭਾਈਦਾਰੂ ਕਰਦੇ ਪੋਸਟਾਂ ਲਾਉਂਦੇ ਹੋਏ, ਲੇਕਿਨ ਇਹ ਇੱਕ ਖਾਮੋਸ਼ੀ ਨਾਲ ਉਹਨਾਂ ਨੇ ਇੱਕ ਆਪਣਾ ਇੱਥੇ ਨਿਸਬਤ ਰੋਡ ਤੋਂ ਦਫ਼ਤਰ ਹੈ, ਔਰ ਖਾਮੋਸ਼ੀ ਨਾਲ ਆਪਣਾ ਕੰਮ ਕਰਦੇ ਨੇ, ਸਾਲ 6 ਮਹੀਨੇ 'ਚ ਇੱਕ ਪ੍ਰੋਗਰਾਮ ਕਰਦੇ ਨੇ ਔਰ ਆਪਣਾ ਰੰਗ ਜਮਾਉਂਦੇ ਨੇ ਜੀ। ਤੇ ਲਿਆਦਾ ਇਹ ਕਿ ਅੱਜ ਮੈਨੂੰ ਚੰਗਾ ਇਸ ਵਾਸਤੇ ਲੱਗ ਰਿਹਾ ਕਿ ਅੱਜ ਜਿਹੜੇ ਲੋਕ ਮੇਰਾ ਪ੍ਰੋਗਰਾਮ ਸੁਣ ਰਹੇ ਨੇ ਔਰ ਮੇਰੇ ਨਾਲ ਅੰਕੂਰਾ ਪਾ ਰਹੇ ਨੇ, ਉਹ ਮੈਂ ਸਮਝਣਾ ਵਾ ਕਿ ਅਸੀਂ ਕੋਈ ਨਾ ਕੋਈ ਕੰਮ ਜਿਹੜਾ ਕਰ ਰਹੇ ਹਾਂ ਉਹਦਾ ਕੋਈ ਮੁੱਲ ਪੈ ਰਿਹਾ। ਲਓ ਜੀ ਖਾਲਿਦ ਸਾਹਿਬ, ਤੁਸੀਂ ਕੋਈ ਸਾਨੂੰ ਕੋਈ ਪਿਆਰੀ ਜੀ ਕੋਈ ਗੱਲ ਸਾਨੂੰ ਦੁਬਾਰਾ। ਲਓ ਜੀ ਮੈਂ ਤੁਹਾਨੂੰ ਇੱਕ ਆਈਟਮ ਸੁਣਾਉਣਾ ਪੰਜਾਬੀ ਦੀ, ਬਿਸਮਿਲ੍ਲਾ ਕਰੋ ਜੀ, ਔਰ ਤੁਹਾਨੂੰ ਯਾਦ ਦਵਾਏਗੀ ਕਿ ਅਸੀਂ ਕੀ ਕਰਨੇ ਪਏ ਹਾਂ ਤੇ ਸਾਨੂੰ ਕੀ ਕਰਨਾ ਚਾਹੀਦਾ। ਮੈਂ ਪੇਸ਼ ਕਰਨਾ ਤੁਹਾਡੀ। ਹੋ ਮੈਂ ਤਾਂ ਡਾਢੀ ਭੁੱਲ ਕਰ ਬੈਠਾ, ਸੁਣ ਲੈ ਤੂੰ ਅਣਜਾਣਾ, ਮੈਂ ਤਾਂ ਡਾਢੀ ਭੁੱਲ ਕਰ ਬੈਠਾ, ਸੁਣ ਲੈ ਤੂੰ ਅਣਜਾਣਾ, ਮੈਂ ਉਹਦੀਆਂ ਗੱਠੜੀਆਂ ਬਨ ਬੈਠਾ, ਉਹ ਜਿਨੇ ਨਾਲ ਨਹੀਂ ਜਾਣਾ। ਅੱਛਾ, ਮੈਂ ਉਹਦੀਆਂ ਗੱਠੜੀਆਂ ਬਨ ਬੈਠਾ, ਉਹ ਜਿਨੇ ਨਾਲ ਨਹੀਂ ਜਾਣਾ, ਮੈਂ 100 ਵੀ ਜੋੜੇ ਤੇ ਲੱਖ ਵੀ ਜੋੜੇ, ਫਿਰ ਮੈਂ ਜੋੜ ਤਾਂ ਕਈ ਕਰੋੜ ਲੈ, ਉਹ ਦੁਨੀਆ ਵਿੱਚ ਮੈਂ ਕਈ ਥਾਂ ਜੁੜ ਗਿਆ,
ਪਰ ਅੰਦਰੋਂ ਨਾਤੇ ਤੋੜ ਲਏ। ਉਹ ਭਜਦਾ ਭਜਦਾ ਇਹ ਭੁੱਲ ਕਰ ਬੈਠਾ, ਉਹਨੇ ਜੋ ਲਿਖਿਆ ਉਹੀਓ ਖਾਣਾ। ਮੈਂ ਉਹਦੀਆਂ ਗੱਠੜੀਆਂ ਬਨ ਬੈਠਾ, ਉਹ ਜਿਹਨੇ ਨਾਲ ਨਹੀਂ ਜਾਣਾ। ਹਾਏ ਮੈਂ ਉਹਦੀਆਂ ਗੱਠੜੀਆਂ ਬਨ ਬੈਠਾ, ਉਹ ਜਿਹਨੇ ਨਾਲ ਨਹੀਂ ਜਾਣਾ। ਮੈਂ ਇੱਕ ਵੀ ਸਜਦਾ ਕਰ ਨਾ ਸਕਿਆ, ਉਹ ਮੈਨੂੰ ਲੱਖਾਂ ਆਵਾਜ਼ਾਂ ਪਈਆਂ। ਉਹ ਸਾਰੇ ਟੁਰ ਗਏ ਮੰਦਰ ਮਸੀਤੀ, ਮੈਂ ਦੁਨੀਆ ਵਿੱਚ ਖੁੱਬਿਆ ਰਿਹਾ। ਉਹ ਸਾਰੇ ਟੁਰ ਗਏ ਮੰਦਰ ਮਸੀਤੀ, ਮੈਂ ਦੁਨੀਆ ਵਿੱਚ ਖੁੱਬਿਆ ਰਿਹਾ। ਮੈਂ ਇਸ ਗੱਲ ਨੂੰ ਸਮਝਿਆ ਹੀ ਨਹੀਂ, ਹੋਏ ਇੱਥੇ ਬੈਠ ਸਦਾ ਨਹੀਂ ਰਹਿਣਾ। ਮੈਂ ਉਹਦੀਆਂ ਗੱਠੜੀਆਂ ਬਨ ਬੈਠਾ, ਉਹ ਜਿਹਨੇ ਨਾਲ ਨਹੀਂ ਜਾਣਾ। ਹਾਏ ਮੈਂ ਉਹਦੀਆਂ ਗੱਠੜੀਆਂ ਬਨ ਬੈਠਾ, ਉਹ ਜਿਹਨੇ ਨਾਲ ਨਹੀਂ ਜਾਣਾ। ਮੈਂ ਤਾਂ ਡਾਢੀ ਭੁੱਲ ਕਰ ਬੈਠਾ, ਉਹ ਸੁਣ ਲੈ ਤੂੰ ਅਣਜਾਣਾ। ਮੈਂ ਉਹਦੀਆਂ ਗੱਠੜੀਆਂ ਬਨ ਬੈਠਾ, ਉਹ ਜਿਹਨੇ ਨਾਲ ਨਹੀਂ ਜਾਣਾ। ਹਾਏ ਮੈਂ ਉਹਦੀਆਂ ਗੱਠੜੀਆਂ ਬਨ ਬੈਠਾ, ਉਹ ਜਿਹਨੇ ਨਾਲ ਨਹੀਂ ਜਾਣਾ। ਲੋ ਜੀ, FM 95 ਪੰਜਾਬ ਰੰਗ ਦੇ ਵਿਹੜੇ ਚੋਂ ਇੱਕ ਦਫਾ ਫੇਰ ਸਾਰੇ ਸੁਣਨ ਵਾਲਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ। ਸਾਡੇ ਨਾਲ ਜੀ ਯੂਨਸ ਹਾਜੀ ਯੂਨਸ ਸਾਹਿਬ ਨੇ ਹਮਦਰਦ ਚੌਕ ਤੋਂ, ਔਰ ਮਨੀਰ ਜਵੇਦ ਸਾਬਰੀ ਤੇ ਅੰਸਾਰੀ ਸਾਹਿਬ ਸਾਨੂੰ ਸੁਣ ਰਹੇ ਨੇ। ਔਰ ਉਹਨਾਂ ਨੇ ਜੀ ਇੱਕ ਫਰਮਾਇਸ਼ ਕੀਤੀ ਹੈ ਕਿ ਸਾਨੂੰ ਮਸੂਦ ਰਾਣਾ ਦਾ ਕੋਈ ਗੀਤ ਸੁਣਾ ਦਿਓ। ਲੋ ਜੀ, ਅਸੀਂ ਇਨਸ਼ਾ ਅੱਲਾਹ ਤਾਲਾ ਕੋ ਸਾਡਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ FM 95 ਪੰਜਾਬ ਰੰਗ ਦੀ ਸਾਈਡ ਤੋਂ, ਇਹਨਾਂ ਦੇ ਨਾਲ ਸਟੂਡੀਓ ਤੋਂ ਅਸੀਂ ਤੁਹਾਨੂੰ ਲਾਈਵ ਪ੍ਰੋਗਰਾਮ ਵੀ ਸੁਣਾ ਰਹੇ ਹਾਂ। ਸਾਨੂੰ ਤੁਸੀਂ ਰੇਡੀਓ 'ਤੇ ਵੀ ਸੁਣ ਸਕਦੇ ਹੋ, ਅਤੇ FM 95 ਪੰਜਾਬ ਰੰਗ ਦੀ ਜਿਹੜੀ ਨਾ ਇਹ ਆਵਾਜ਼ ਜਿਹੜੀ ਹੈ ਇਹ ਸਾਨੂੰ ਤੁਸੀਂ ਉਹਦੇ ਉੱਤੇ ਵੀ ਸੁਣ ਸਕਦੇ ਹੋ, ਸੋਸ਼ਲ ਮੀਡੀਆ ਦੇ ਫੇਸਬੁੱਕ 'ਤੇ ਪੇਜ 'ਤੇ।